अस्सलाम वालेकुम। अच्छा जी, रोज़िਆਂ ਦੇ ਵਿੱਚ ਸ਼ੈਤਾਨ ਜਿਹੜਾ ਨਾ ਉਹ ਕੈਦ ਹੋ ਜਾਂਦਾ ਵਾ, ਲੇਕਿਨ ਸਮੁੰਦਰੀ ਦੇ ਇੱਕ ਆਸ਼ਿਕ ਦੀ ਗੱਲ ਸੁਣਾਉਣ ਲੱਗਾ ਵਾ ਜਿਹਦੇ ਸ਼ੈਤਾਨ ਨੇ ਸ਼ਾਇਦ VPN ਲਾ ਲਿਆ ਵਾ। ਇਹ ਜਨਾਬੇ ਅਲੀ ਅੱਧੀ ਰਾਤ ਨਾ ਮਸ਼ੂਕਾਂ ਨੂੰ ਮਿਲਣ ਵਾਸਤੇ ਕੰਧ ਟੱਪ ਗਿਆ। ਉਹਦਾ ਫਿਰ ਭਰਾ ਸੀਗਾ, ਉਹਦੇ ਅੱਗੇ ਘਰ ਦੇ ਸੀਗੇ, ਉਹ ਉੱਠ ਪਏ। ਉਹਨਾਂ ਨੇ ਫਿਰ ਉਹ ਗੱਲ ਹੁੰਦੀ ਹੈ ਨਾ, ਜ਼ੋਰ ਦਾ ਝਟਕਾ ਜ਼ਰਾ ਜ਼ੋਰਾਂ ਦੇ ਨਾਲ ਲੱਗਾ। ਅਸੀਂ ਦੇਖਦੇ ਰਹੇ ਹਾਂ ਕਿ CCD ਘੋੜੇ ਫਰਾਈ ਕਰਦੀ ਹੁੰਦੀ ਸੀ, ਲੇਕਿਨ ਹੁਣ ਸ਼ਹਿਰੀਆਂ ਨੇ ਵੀ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਵਾ। ਉਹਨਾਂ ਨੇ ਇਸ ਆਸ਼ਿਕ ਨੂੰ ਫੜਿਆ ਤੇ ਫਿਰ ਹਲਕੇ ਹਲਕੇ ਬਿਜਲੀ ਦੇ ਝਟਕੇ ਲਾਏ ਇਹਦੇ ਘੋੜੇ ਤੇ। ਸ਼ਾਇਦ ਘੋੜੇ ਨੂੰ ਚੈੱਕ ਕਰ ਰਹੇ ਹੁਣ ਘੋੜਾ ਕੰਮ ਵੀ ਕਰਦਾ ਵਾ ਜਾਂ ਨਹੀਂ ਕਰਦਾ, ਲੇਕਿਨ ਸਾਡੇ ਜ਼ਰਾਏ ਦਾ ਇਹ ਕਹਿਣਾ ਵਾ ਕਿ ਇਹਦੇ ਘੋੜੇ ਨੂੰ ਉਹਨਾਂ ਨੇ ਬਿਜਲੀ ਦੇ ਝਟਕੇ ਲਾਏ ਆ, ਨਾਲੇ ਚੰਗਾ ਕੁੱਟਿਆ ਤੇ ਚੰਗਾ ਮਾਰਿਆ। ਹੁਣ ਜਰਾ ਇਸ ਵਾਕਿਏ ਦੀ ਪਹਿਲੇ ਡਿਟੇਲ ਨਾਲ ਗੱਲ ਕਰ ਲਈਏ, ਫਿਰ ਆਪਾਂ ਤੁਹਾਨੂੰ ਦੱਸਾਂਗੇ ਕਿ ਅਸਲ ਹਕਾਇਕ ਹੈ ਕੀ ਆ। ਇਹ ਹੈ ਜੀ ਵਾਕਿਆ ਸਮੁੰਦਰੀ ਥਾਣਾ ਸਿਟੀ ਦੇ ਇਲਾਕੇ 467 ਗਾਬੇ ਦਾ, ਜਿੱਥੇ 21 ਸਾਲਾ ਅਲੀ ਅਹਿਮਦ ਨਾਮੀ ਜਿਹੜਾ ਆਸ਼ਿਕ ਸੀ ਨਾ, ਇਹ ਲੜਕੀ ਨੂੰ ਮਿਲਣ ਵਾਸਤੇ ਉਹਨਾਂ ਦੇ ਘਰ ਚਲ ਜਾਂਦਾ ਵਾ। ਅੱਧੀ ਰਾਤ ਹੁੰਦੀ ਆ, ਕਿਉਂਕਿ ਹੁਣ ਅੱਜ ਕੱਲ੍ਹ ਲੋਕ ਸੈਰੀ ਤੱਕ ਜਾਗਦੇ ਆ, ਉਹ ਕਿਤੇ ਘਰ ਵਾਲੇ ਵੀ ਜਾਗਦੇ ਪਏ ਸੀ। ਇਹ ਪਹਿਲੇ ਦਾ ਭੁੱਲਿਆ ਹੋਇਆ ਸੀਗਾ, ਜਿਹੜੇ ਆਮ ਹਾਲਾਤ ਜਾਂ ਆਮ ਦਿਨ ਹੁੰਦੇ ਆ, ਇਹਨੂੰ ਨਹੀਂ ਪਤਾ ਸੀਗਾ ਕਿ ਉਹ ਜਾਗਦੇ ਪਏ ਆ। ਜਿੱਦਾਂ ਹੀ ਇਹਨੇ ਕੰਨ ਟੱਪੀ ਤੇ ਉਹਨਾਂ ਨੇ ਜਨਾਬੇ ਵਾਲੀ ਅੰਦਰੋਂ ਡਾਂਗਾ ਕੱਢ ਲੀਆਂ ਤੇ ਉਹਨਾਂ ਕੋਲ ਮੇਰੇ ਖਿਆਲ ਕੋਈ ਉਹਨਾਂ ਦੇ ਘਰ ਵਾਲਾ ਕੋਈ ਇਲੈਕਟ੍ਰੀਸ਼ੀਅਨ ਵੀ ਹੋਣਾ ਵਾ, ਉਹਨਾਂ ਕੋਲ ਸੁੱਚ ਜਿਹਾ ਹੁੰਦਾ ਵਾ ਜਿਹਦੇ ਨਾਲ ਚੈੱਕ ਕਰੀਦਾ ਨਾ, ਫੇਸਬੁੱਕ ਚੈੱਕ ਕਰੀਦਾ ਵਾ। ਉਹਨਾਂ ਨੇ ਸੁੱਚ ਲਾਇਆ, ਸੁੱਚ ਲਾ ਕੇ ਚੈੱਕ ਕੀਤਾ, ਆ ਮਰ ਗਿਆ, ਓਏ ਹੋਏ ਹੋਏ ਪਤਾ ਨਹੀਂ ਕੀ ਹੋ ਗਿਆ। ਯਾਨੀ ਕਿ ਉਹਨਾਂ ਨੇ ਮੁਕੰਮਲ ਤੌਰ ਤੇ ਘੋੜੇ ਦੇ ਉੱਪਰ ਜਿਹੜੀਆਂ ਸੀ ਨਾ ਉਹ ਕਰੰਟ ਲਾਇਆ। ਕਰੰਟ ਲਾ ਕੇ ਇਹਨੂੰ ਦੱਸਿਆ ਕਿ ਜਨਾਬ ਕਿਸੇ ਦੀ ਕੰਧ ਟੱਪ ਕੇ ਕਿਸੇ ਦੇ ਘਰ ਕਿੱਦਾਂ ਆ ਜਾਈਦਾ ਵਾ। ਕੁੱਟਿਆ ਮਾਰਿਆ। 15 ਤੇ ਕਾਲ ਹੋਈ, ਪੁਲਿਸ ਆਈ, ਉਹਨਾਂ ਨੇ 21 ਸਾਲਾ ਆਸ਼ਿਕ ਸਾਹਿਬ ਨੂੰ ਫੜਿਆ, ਗੱਡੀ 'ਚ ਪਾਇਆ ਤੇ ਜਨਾਬ ਸਭ ਤੋਂ ਪਹਿਲੇ ਹਸਪਤਾਲ ਲੈ ਗਏ। ਹਸਪਤਾਲ ਜਾ ਕੇ ਉਹਦਾ ਮੈਡੀਕਲ ਕਰਵਾਇਆ। ਹਸਪਤਾਲ ਜ਼ਰਾਏ ਦਾ ਕਹਿਣਾ ਵਾ ਤੇ ਪੁਲਿਸ ਜ਼ਰਾਏ ਦਾ ਕਹਿਣਾ ਵਾ ਕਿ ਜਿਹੜਾ ਕਰੰਟ ਲੱਗਾ ਨਾ, ਇੱਦਾਂ ਦੀ ਗੱਲ ਕੋਈ ਨਹੀਂ ਹੈਗੀ, ਮਾਰਿਆ ਕੁੱਟਿਆ ਜ਼ਰੂਰ ਹੈਗਾ ਵਾ, ਲੇਕਿਨ ਜਿਹੜੇ ਉੱਥੋਂ ਦੇ ਲੋਕ ਆ ਉਹਨਾਂ ਦਾ ਇਹ ਕਹਿਣਾ ਵਾ ਕਿ ਇਹਦੇ ਘੋੜੇ ਨੂੰ ਬਕਾਇਦਾ ਤੌਰ ਤੇ ਕਰੰਟ ਲਾਇਆ ਗਿਆ ਵਾ। ਸ਼ਾਇਦ ਇਹਨਾਂ ਲੋਕਾਂ ਨੇ ਵੀ CCD ਵਾਲਿਆਂ ਕੋਲ ਸਿੱਖ ਲਿਆ ਵਾ, ਜਿੱਦਾਂ ਉਹ ਘੋੜੇ ਫਰਾਈ ਕਰਦੇ ਸੀ ਨਾ, ਉਹਨਾਂ ਨੇ ਘੋੜੇ ਤੇ ਕਰੰਟ ਲਾ ਕੇ ਘੋੜੇ ਨੂੰ ਜ਼ਾਇਆ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਲੇਕਿਨ ਇਹ ਤਾਂ ਹੁਣ ਪੁਲਿਸ ਤਫਤੀਸ਼ ਦੇ ਵਿੱਚ ਪਤਾ ਲੱਗੇਗਾ ਕਿ ਹੁਣ ਘੋੜੇ ਦੀ ਹਾਲਤ ਹੈ ਕੀ ਆ। ਬਹੁਤ ਸ਼ੁਕਰੀਆ।